ਬੋੜੇ ਪੁਰਾਣੇ ਹੀ ਨੇ। ਅੱਛਾ ਅੱਛਾ, ਬਹੁਤ ਹੀ ਪੁਰਾਣਾ ਪੁਰਾਣੇ। ਚਲੋ ਇਹਦੇ ਨਾਲ ਹੀ ਮਸਜਿਦ ਹੈ, ਪਿੰਡ ਦੀ ਇੱਕ ਹੀ ਮਸਜਿਦ ਹੁੰਦੀ ਸੀ ਸਾਹਮਣੇ ਜਿਹੜੀ ਨਜ਼ਰ ਆ ਰਹੀ। ਕਿਉਂ ਬਾਬਾ ਜੀ? ਇਹ ਮੋਟਰਸਾਈਕਲ ਵਾਲੀ ਜਗ੍ਹਾ ਤੇ ਖੂਹੀ ਹੁੰਦੀ ਸੀ ਅਸੀਂ। ਅੱਛਾ ਅੱਛਾ, ਇੱਥੇ ਖੂਹੀ ਸੀ? ਇੱਥੇ ਖੂਹੀ ਸੀ ਇਹ ਜਗ੍ਹਾ। ਆਹੋ, ਆ ਜਿਹੜੀ ਸਾਹਮਣੇ ਜਿੱਥੇ ਮੋਟਰਸਾਈਕਲ ਬਾਅਦ ਚ ਪੂਰੀ ਹੈ। ਅੱਛਾ ਅੱਛਾ, ਇਹ ਜੀ ਬੰਦਾ ਕਿ ਡਿੱਗ ਪਿਆ ਸੀ ਤੇ ਲਿਆਦਾ ਫਿਰ ਪਿੰਡ ਦੇ ਮੁਸ਼ਤਰਕਾ ਫੈਸਲੇ ਨਾਲ ਪੂਰ ਦਿੱਤੀ ਖੂਹੀ ਸੀਗੀ। ਇਹ ਜਿਹੜਾ ਊਧਮ ਸਿੰਘ ਕੱਕੜ ਦਾ ਡੇਰਾ ਸੀ 47 ਤੋਂ ਪਹਿਲਾਂ। ਇਹ ਪਿੱਪਲ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਬੋਰਡ, ਇਹ ਵੀ 47 ਤੋਂ ਪਹਿਲਾਂ ਦਾ। ਸਗਾਵਤ ਤੇ ਫਿਰ ਕੋਈ ਗਰੀਬ ਨੂੰ ਜਾਣ ਨਹੀਂ ਸੀ ਖਾਲੀ ਦਿੰਦਾ, ਜੰਨਾਂ ਨੂੰ ਰੋਟੀਆਂ ਦਿੰਦਾ ਸੀ। ਤੇ ਕੁੱਤੇ ਜਦੋਂ ਆ ਜਾਂਦੇ ਸਨ ਰੋਜੇ, ਉਦੋਂ ਲਿਆਰੀਆਂ ਦਿੰਦਾ ਸੀ। ਅੱਛਾ ਅੱਛਾ, ਰੋਜੇ ਹੀ ਰੱਖੋ ਮੁਸਲਮਾਨੋ। ਤੁਹਾਨੂੰ ਬਾਬਾ ਊਧਮ ਸਿੰਘ ਦਾ ਜਿਹੜਾ 47 ਤੋਂ ਪਹਿਲਾਂ ਵਾਲਾ ਘਰ ਵਹਾਣ ਲੱਗੇ, ਕਿਉਂ ਜੀ? ਕਿੱਥੇ ਲੈ ਕੇ ਚੱਲੇ? ਹਾਂਜੀ, ਉੱਥੇ ਲੈ ਕੇ ਚੱਲੇ। ਅੱਛਾ ਆਦਮੀ ਸੀ, ਹਾਂ, ਚੰਗਾ ਆਇਆ ਗਏ ਨੂੰ ਰੋਟੀ ਪਾਣੀ ਖਿਦਮਤ ਕਰਨੀ, ਇਨਸਾਫ ਕੋ ਬੰਦਾ ਸੀ, ਅੱਛਾ ਜੀ। ਅਦਲ ਕਰਨ ਵਾਲਾ ਬੰਦਾ ਸੀ, ਕੋਈ ਬੁਰਾ ਬੰਦਾ ਨਹੀਂ। ਮੁਸਲਮਾਨ ਵੀ ਨਹੀਂ ਇੰਦਾ ਹੋਇਆ। ਵਸੇਬ ਕਿਵੇਂ ਦਾ ਹੁੰਦਾ ਹੈ ਪਿੰਡ ਦਾ? ਵਸੇਬ ਜੀ ਜਦੋਂ ਦਾ ਤੇ ਉਦੋਂ ਦਾ ਤੇ ਹੁਣ ਦਾ ਬਹੁਤ ਫਰਕ ਪੈ ਗਿਆ। ਬੜੇ ਅਜੇ ਵੀ ਪਿਆਰ ਮੁਹੱਬਤ ਵਾਲੇ ਲੋਕ ਨੇ, ਕੋਈ ਐਡਾ ਮਸਲਾ ਨਹੀਂ ਹੈਗਾ ਜਿਵੇਂ ਆਮ ਪਿੰਡਾਂ ਦੇ ਵਿੱਚ ਉਹ ਗੱਲ ਇੱਥੇ ਕੋਈ ਨਹੀਂ ਹੈਗੀ। अस्सलाम वालेकुम जी, मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ, ਤੁਸੀਂ ਸਾਡੇ ਨਾਲ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ। ਲੋ ਦੋਸਤੋ, ਅੱਜ ਬੜੇ ਇਤਿਹਾਸਕ ਜਗ੍ਹਾ ਤੇ ਅਸੀਂ ਆਏ ਹਾਂ। 47 ਤੋਂ ਪਹਿਲਾਂ ਦੇ ਵੰਡ ਤੋਂ ਪਹਿਲਾਂ ਦਾ ਬੜਾ ਇਤਿਹਾਸਕ ਪਿੰਡ ਜਿਹੜਾ ਹੈ ਕੱਕੜ ਗਿੱਲ ਊਧਮ ਸਿੰਘ ਕੱਕੜ ਦਾ ਪਿੰਡ। ਅੱਜ ਇਹਦਾ ਵਲੋਗ ਅਸਾਂ ਕਰਨਾ ਹੈ। ਤੁਹਾਨੂੰ ਇੱਕ ਚੀਜ਼ ਜਿਹੜੀ ਅਸੀਂ ਪੂਰੀ ਵਿਖਾਵਾਂਗੇ। ਇਹ ਜਿੱਥੇ ਅਸੀਂ ਖਲੋਤੇ ਹਾਂ ਇੱਥੇ ਉਹਦੀ ਸਬੀਲ ਹੁੰਦੀ ਸੀ ਨਹਿਰੋਂ ਪਰਲੀ ਸਾਈਡ ਤੇ। ਆ ਨਹਿਰ ਜਿਹੜੀ ਨਜ਼ਰ ਆ ਰਹੀ ਹੈ 47 ਤੋਂ ਪਹਿਲਾਂ ਵਾਲੀ ਹੈ। ਇਹਦੇ ਪਰਲੇ ਪਾਸੇ ਸਬੀਲ ਲੱਗਦੀ ਸੀ ਬਾਬੇ ਊਧਮ ਸਿੰਘ ਦੀ। ਉਹਨੇ ਸਬੀਲ ਲਾਈ ਹੁੰਦੀ ਸੀ। ਦੱਸਦੇ ਕਿ 200 ਗਾਂ ਇੱਥੇ ਰੱਖੀ ਸੀ। ਜਿੰਨਾ ਵੀ ਦੁੱਧ ਸੀ ਇੱਥੋਂ ਰਾਹਗੀਰ ਜਿੰਨੇ ਵੀ ਜਾਂਦੇ ਸਨ, ਭਾਵੇਂ ਮੁਸਲਮਾਨਾਂ ਦੇ, ਭਾਵੇਂ ਸਾਈਆਂ ਦੇ, ਭਾਵੇਂ ਹਿੰਦੂਆਂ ਦੇ, ਕਿਸੇ ਵੀ ਧਰਮ ਦਾ ਹੁੰਦਾ ਸੀ ਤੇ ਉਹਨਾਂ ਉੱਥੋਂ ਦੁੱਧ ਪਿਆਉਂਦੇ ਹਨ। ਜਿੰਨੀਆਂ ਵੀ ਜੰਜਾਂ ਜਾਂਦੀਆਂ ਪੈਦਲ, ਜਿੰਨੀਆਂ ਵੀ ਜੰਜਾਂ ਆਉਂਦੀਆਂ ਕਿਸੇ ਵੀ ਧਰਮ ਦੀਆਂ ਹੁੰਦੀਆਂ ਹਨ, ਉਹਨਾਂ ਨੂੰ ਇੱਥੇ ਰਾਤਾ ਰੱਖਦਾ ਸੀ, ਉਹਨਾਂ ਨੂੰ ਰੋਟੀ ਖਵਾਉਂਦਾ ਸੀ। ਤੇ ਬੜਾ ਹੀ ਮਸ਼ਹੂਰ ਹੈ ਪੂਰੀ ਦੁਨੀਆ ਦੇ, ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹ ਸਾਰੇ ਉਹਨਾਂ ਨੂੰ ਜਾਣਦੇ ਹੋਣਗੇ। ਤੇ ਚਲੋ ਪਿੰਡ ਦੇ ਅੰਦਰ ਚੱਲਦੇ ਹਾਂ, ਤੁਹਾਨੂੰ ਇੱਕ ਚੀਜ਼ ਵੀ ਜਿਹੜੀ ਉਹ ਸਾਰੀ ਵਿਖਾਵਾਂਗੇ 47 ਤੋਂ ਪਹਿਲਾਂ ਵਾਲੀ ਜਿੰਨੀਆਂ ਚੀਜ਼ਾਂ ਨੇ। ਹਾਂਜੀ, ਆ ਗਏ ਵੀਰੋ ਅਸੀਂ ਪਿੰਡ ਦੇ ਵਿੱਚ। ਅਸੀਂ ਇਸ ਟਾਈਮ ਖਲੋਤੇ ਪਿੰਡ ਦੇ ਚੌਕ 'ਚ। ਥੋੜਾ ਘੁਮਾਇਆ ਕਰਨਾ ਅਸੀਂ ਪਿੰਡ ਦੇ ਚੌਕ 'ਚ। ਅੱਜ ਦਾ ਵਲੌਗ ਇੱਥੋਂ ਸਟਾਰਟ ਕਰਨੇ ਆ। ਸਾਡੇ ਨਾਲ ਨੇ ਪਿੰਡ ਦੇ ਬਾਬਾ ਜੀ, ਕੀ ਨਾਮ? ਮੁਹੰਮਦ ਯੂਸਫ ਸਾਹਿਬ। ਇਹ ਸਾਨੂੰ ਸਾਰਾ ਪਿੰਡ ਜਿਹੜਾ ਵਹਾਉਂਦੇ ਨੇ, ਵਿਜ਼ਿਟ ਕਰਾਉਂਦੇ ਨੇ। ਤੇ ਵੀਡੀਓ ਨਾਲ ਜੁੜ ਕੇ ਰਹਿਣਾ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨਾ। ਚਲੋ ਜੀ ਅੱਗੇ ਚਲੋ ਤੁਸੀਂ। ਹਾਂਜੀ, ਤੇ ਤੁਹਾਨੂੰ ਸਭ ਨੂੰ ਪਹਿਲਾਂ ਵਹਾਉਂਦੇ ਆ ਜੀ ਦਰਬਾਰ 47 ਤੋਂ ਪਹਿਲਾਂ ਵਾਲਾ। ਬਾਬਾ ਜੀ ਕੀ ਨਾਮ ਦਰਬਾਰ ਦਾ? ਬਾਬਾ ਸ਼ਾਹ ਜੀ ਹੋਣਾ। ਬਾਬਾ ਸ਼ਾਹ ਜੀ ਹੋਣਾ, ਹਾਂਜੀ। ਅੱਛਾ ਜੀ, ਇਹ ਦਰਬਾਰ 47 ਤੋਂ ਪਹਿਲਾਂ ਵਾਲਾ। ਤੇ ਬਾਬਾ ਜੀ ਇਹਦੇ ਵਿੱਚ ਜਿਹੜੇ ਬੋਰਡ ਨੇ ਇਹ ਵੀ ਭਲਾ ਪੁਰਾਣੇ ਨੇ? ਇਹ ਵੀ ਪੁਰਾਣੇ ਨੇ। ਆਹੋ ਜੀ, ਪਹਿਲੇ ਨੇ। ਅੱਛਾ, 47 ਤੋਂ ਪਹਿਲਾਂ ਦਾ ਹੈ ਜਿਹੜਾ ਦਰਬਾਰ। ਹਾਂਜੀ, ਬਾਬਾ ਸ਼ਾਹ ਜੀ ਹੋਣਾ। ਹਾਂਜੀ। ਬਾਬਾ ਇੱਥੇ ਮੇਲਾ ਲੱਗਦਾ ਹੁੰਦਾ ਸੀ ਉਦੋਂ? ਮੇਲਾ ਲੱਗਦਾ ਉਦੋਂ ਵੀ, ਪਹਿਲੇ ਵੀ ਲੱਗਦਾ ਸੀ, ਹੁਣ ਵੀ ਲੱਗਦਾ। ਹੁਣ ਵੀ ਲੱਗਦਾ। ਅੱਛਾ ਅੱਛਾ, ਬਾਬਾ ਸ਼ਾਹ ਜੀ ਹੋਣ। ਸਹੀ। ਤੇ ਜਗ੍ਹਾ ਹੋਣੀ ਹੋਈ ਉਦੋਂ ਵੀ ਕਿ ਉਦੋਂ ਬਹੁਤੀ ਖੁੱਲੀ ਸੀ? ਨਹੀਂ, ਇੰਨੀ ਸੀ ਜਗ੍ਹਾ। ਹਾਂਜੀ, ਪੁਰਾਣਾ ਦਰਬਾਰ ਹੈ। ਸਹੀ ਹੈ। ਬਾਬਾ ਸ਼ਾਹ ਜੀ ਹੋਣਾ। ਹਾਂਜੀ, ਜ਼ੂਮ ਕਰੋ ਤੁਸੀਂ, ਨਾਮ ਵਿੱਚ ਆਵਾਜ਼ ਜਾਣ ਡਈ ਉਧਰ, ਉਹਨੂੰ ਹਾਂ ਜ਼ੂਮ ਕਰ। ਉੱਥੇ ਜਿਹੜੇ ਆ ਬਾਬਾ ਸ਼ਾਹ ਜੀ ਹੋਣਾ। ਅੱਛਾ, ਇਹ ਪਹਿਲੇ ਵੀ ਮੇਲਾ ਲੱਗਦਾ ਸੀ। ਵਿਸਾਖੀ ਦਾ ਮੇਲੇ ਨੂੰ ਕਹਿੰਦੇ ਨੇ। ਇਹ ਹਰ ਸਾਲ ਵਿਸਾਖ ਦੀ ਪਹਿਲੀ ਤਾਰੀਖ ਤੇ ਲੱਗਦਾ। ਅੱਛਾ, ਵਿਸਾਖ ਤੇ ਪਹਿਲਾਂ ਲੱਗਦਾ? ਪਹਿਲੀ ਉਦੋਂ ਵੀ ਵਿਸਾਖ ਤੋਂ? ਉਦੋਂ ਵੀ ਪਹਿਲੀ ਵਿਸਾਖ ਦੀ ਲੱਗਦਾ। ਅੱਛਾ ਅੱਛਾ ਅੱਛਾ। ਤੇ ਬਾਬਾ ਜੀ ਇੱਥੇ ਕੀ ਸਾਰੇ ਜਿਹੜੇ ਨੇ ਮੰਨਤਾ ਕਰਦੇ ਹਨ? ਸਿੱਖ? ਹਾਂਜੀ, ਮਨ ਤਾਂ ਸਿੱਖ ਵੀ ਕਰਦੇ ਸੀ, ਮੁਸਲਮਾਨ ਵੀ ਕਰਦੇ। ਅੱਛਾ ਅੱਛਾ। ਬਾਬਾ ਊਧਮ ਸਿੰਘ ਤੇ ਨਹੀਂ ਆਂਦਾ ਵੀ ਤੁਸੀਂ ਨਾਮ ਮੇਲਾ ਲਾਓ ਜਾਂ? ਨਾ ਨਾ ਨਾ, ਉਹ ਤੇ ਆਪ ਲਵਾਉਂਦੇ ਸਨ। ਉਹ ਤਾਂ ਬੜਾ ਅੱਛਾ ਸੀ, ਉਹ ਆਂਦੇ ਇਨਸਾਫ ਪਸੰਦ ਹੀ ਬੜਾ ਸੀ। ਇਨਸਾਫ ਪਸੰਦ ਸੀ, ਉਹ ਆਪ ਲਵਾਉਂਦੇ ਸਨ। ਹਾਂ ਹਾਂ, ਖਰਚਾ ਕਰਦੇ ਸੀ। ਤੇ ਇਹ ਉਦੋਂ ਵੀ ਇੰਜ ਸੀ ਦਰਬਾਰ ਕੇ ਬਾਅਦ ਚ ਬਣਾਇਆ ਉੱਤੇ? ਇਹ ਆ ਬਾਅਦ ਬਣਾਇਆ, ਕਈ ਵਾਰੀ ਰੱਦੋ ਬਦਲ ਕੀਤਾ। ਅੱਛਾ ਅੱਛਾ। ਤੇ ਬੋਰਡ ਜਿਹੜਾ? ਹਾਂਜੀ, ਬੋੜੇ ਪੁਰਾਣੇ ਹੀ ਨੇ। ਅੱਛਾ ਅੱਛਾ, ਬੋਰਡ ਹੀ ਪੁਰਾਣਾ? ਪੁਰਾਣੇ। ਚਲੋ ਇਹਦੇ ਨਾਲ ਹੀ ਮਸਜਿਦ ਹੈ ਪਿੰਡ ਦੀ, ਇੱਕ ਹੀ ਮਸਜਿਦ ਹੁੰਦੀ ਸੀ ਸਾਹਮਣੇ ਜਿਹੜੀ ਨਜ਼ਰ ਆ ਰਹੀ।
ਕਿਉਂ ਬਾਬਾ ਜੀ? ਇਹ ਮੋਟਰਸਾਈਕਲ ਵਾਲੀ ਜਗ੍ਹਾ ਤੇ ਖੂਹੀ ਹੁੰਦੀ ਸੀ ਅਸੀਂ। ਅੱਛਾ ਅੱਛਾ, ਇੱਥੇ ਖੂਹੀ ਸੀ? ਇੱਥੇ ਖੂਹੀ ਸੀ ਇਹ ਜਗ੍ਹਾ। ਆਹੋ ਆ ਜਿਹੜੀ ਸਾਹਮਣੇ ਜਿੱਥੇ ਬਾਅਦ ਮੋਟਰਸਾਈਕਲ ਚ ਪੂਰੀ ਹੈ। ਅੱਛਾ ਅੱਛਾ ਇਹ ਜੀ ਬੰਦਾ ਕਿ ਡਿੱਗ ਪਿਆ ਸੀ ਤੇ ਲਿਆਦਾ ਫਿਰ ਪਿੰਡ ਦੇ ਮੁਸ਼ਤਰਕਾ ਫੈਸਲੇ ਨਾਲ ਪੂਰ ਪੂਰ ਦਿੱਤੀ ਦਿੱਤੀ ਖੂਹੀ ਸੀਗੀ। ਅੱਛਾ, ਇਹ ਜਗ੍ਹਾ ਤੇ ਖੂਹੀ ਸੀ ਨਾਜ਼ਰੀਨ, ਇਹ ਜਗ੍ਹਾ ਤੇ ਖੂਹੀ ਹੁੰਦੀ ਸੀ ਖੂਹੀ ਹੁੰਦੀ ਸੀ। ਤੇ ਪਿੰਡ ਦੇ ਪਾਣੀ ਪੀਣ ਵਾਸਤੇ ਹੀ ਹੈ? ਹਾਂਜੀ, ਪਾਣੀ ਪੀਣ ਵਾਸਤੇ। ਅੱਛਾ ਲੋ ਜੀ, ਇਹ ਮਸਜਿਦ 47 ਵਾਲੀ। ਉਦੋਂ ਤਾਂ ਬਾਬਾ ਕੱਚੀ ਹੋਣੀ ਹੈ ਨਾ ਮਸਜਿਦ? ਹਾਂ, ਪਹਿਲੇ ਕੱਚੀ ਸੀ ਫਿਰ ਬਾਅਦ ਚ ਪੱਕੀ ਬਣੀ। ਹਾਂ ਹਾਂ ਹਾਂ। ਪਰ ਨਾਜ਼ਰੀਨ ਆਵੇ ਇਹ ਚੌਕ ਦੇ ਵਿੱਚ ਪੁਰਾਣੇ ਕੋਈ ਘਰ ਨੇ ਮਿੱਟੀ ਦੇ, ਇੰਜ ਹੀ ਉਦੋਂ ਕਿਤੇ ਹੁੰਦੇ ਆ ਕੱਚੇ ਪੱਕੇ ਇਸੇ ਤਰ੍ਹਾਂ ਸਾਰੇ ਕੱਚੇ ਘਰ। ਬਾਬਾ ਜੀ ਪੁਰਾਣੇ ਘਰ ਕੋ ਨਹੀਂ ਖਲੋਤੇ ਪੁਰਾਣੇ 47 ਪਹਿਲਾਂ ਵਾਲੇ ਕੋਈ? ਇਹ ਹੀ ਆ ਮੇਰਾ ਖਿਆਲ ਹੈ, ਇੱਕ ਆਹ ਮਿੱਟੀ ਦਾ ਖੜਾ, ਬਾਕੀ ਤਾਂ ਹੁਣ ਮਿੱਟੀ ਵਾਲਾ ਕੰਮ ਹੀ ਕੋਈ ਨਹੀਂ ਰਹਿ ਗਿਆ। ਆਜੋ ਫਿਰ ਹੋਰ ਕੋਈ ਸਾਨੂੰ ਵਿਖਾਓ ਪੁਰਾਣਾ 47 ਵਾਲਾ। ਆਓ ਫਿਰ ਉਧਰੋਂ ਅਜ਼ਾਨ ਹੋਣਾ। ਉਹ ਬਾਬੇ ਉਦਮ ਸਿੰਘ ਦੀਆਂ ਗੱਲਾਂ ਸੁਣਾਓ, ਹਾਂ ਕੋਈ ਕਿਵੇਂ ਦਾ ਬੰਦਾ ਸੀ? ਸਾਡੇ ਸੰਭਾਲ ਤੋਂ ਪਹਿਲਾਂ ਹੋਇਆ ਐਵੇਂ ਜਾ ਕੇ। ਸੁਣੀਆਂ ਗੱਲਾਂ ਸੁਣਾਓ, ਸਾਨੂੰ ਵੀ ਪਤਾ ਤੁਸੀਂ ਬਾਤ ਦਿਓ। ਉਹ ਕੀ ਸੁਣਿਆ ਉਹਦੇ ਬਾਰੇ ਕੋਈ? ਅੱਛਾ ਆਦਮੀ ਸੀ, ਹਾਂ। ਚੰਗਾ ਆਇਆ ਗਏ ਨੂੰ ਰੋਟੀ ਪਾਣੀ ਖਿਦਮਤ ਕਰਨੀ, ਇਨਸਾਫ ਕੋ ਬੰਦਾ ਸੀ। ਅੱਛਾ ਜੀ। ਅਦਲ ਕਰਨ ਵਾਲਾ ਬੰਦਾ ਸੀ, ਕੋਈ ਬੁਰਾ ਬੰਦਾ ਨਹੀਂ। ਮੁਸਲਮਾਨ ਵੀ ਨਹੀਂ ਇੰਦਾ ਹੋਇਆ। ਅੱਛਾ ਜੀ। ਹਾਂ, ਗੱਲ ਹਕੀਕਤਨ ਕਰੀਏ ਤੇ ਮਜਬਾ ਪੋ ਸਾਫ ਪਸੰਦਾਂ ਦੇ ਬੜਾ ਹੈ ਨਾ। ਹਾਂ, ਉਹਨੇ ਆਪਣਾ ਪੁੱਤਰ ਮਰਵਾ ਕੇ ਆਖਿਆ ਕੁੱਤਾ ਮਰ ਗਿਆ। ਅੱਛਾ ਅੱਛਾ। ਹੋਰ ਇਹ ਦੁੱਧ ਫਿਰ ਕੀ ਕਰਨਾ? ਹਾਂ ਹਾਂ ਹਾਂ। ਇਹ ਦੁੱਧ ਇਨਸਾਫ ਹੋ ਤੇ ਕੀ ਹੋਣਾ ਚਾਹੀਦਾ? ਮਾੜਿਆਂ ਦੀ ਧੀਆਂ ਦੀ ਸ਼ਾਦੀ ਸ਼ੁਦੀ ਦਾ ਅੱਲਾ ਮਾਰਦਾ ਸੀ ਬਾਬਾ। ਰੋਟੀ ਪਾਣੀ ਖਵਾਣਾ। ਤੁਸੀਂ ਵੀ ਜਾਣਦੇ ਹੋ ਉਦਮ ਸਿੰਘ ਬਾਬੇ ਨੂੰ ਕਿ ਨਹੀਂ? ਨਹੀਂ ਹਾਂ ਨਹੀਂ, ਮੈਨੂੰ ਕੋਈ ਨਹੀਂ ਪਤਾ। ਹਾਂ, ਉਹ ਸੋਹਣੀ ਸੁਣਾਈ ਗੱਲ ਦਾ ਪਤਾ ਹੋਏ। ਉਹ ਸੁਣੀਆਂ ਸੁਣਾਈਆਂ ਨੇ, ਚੰਗਾ ਸੀ। ਹੈਂ? ਰੋਜ਼ਾਂ ਜਾਂਦੇ ਨੇ ਆਉਣਾ ਸਾਡੇ ਪਿੰਡ ਐਸ ਕੱਕੜ ਕੇ। ਅੱਛਾ। ਉਹਨੇ ਆਖਣਾ ਕੀ ਕਰਦੇ ਹੋ? ਹੂੰ। ਰੋਜ਼ੇ ਰੱਖਿਆ ਕਰ, ਬਦ ਖਾਣਿਓ ਬਸਾ ਗਾਲ ਸੀ। ਅੱਛਾ। ਤੇ ਮੱਝ ਉੱਥੋਂ ਲੈ ਆਓ, ਕਾਂ ਲੈ ਆਓ, ਛੇੜ ਚ ਤੜਵਾਈ ਬੈਠਾ, ਦਾਣੇ ਲੈ ਤੇ ਰੋਜ਼ੇ ਰੱਖੇ। ਸਹੀ। ਇਹੋ ਜਿਹੀਆਂ ਗੱਲਾਂ ਚੰਗਾ ਸੀ, ਚੰਗਾ ਜਿਹੜੇ ਸੀ। ਪਿੰਡ ਦੇ ਜਿੰਨੇ ਵੀ ਸਨ ਸਹੀ ਬਸਦੇ ਹੈ ਲੱਗ ਹਾਂਜੀ, ਸਾਰੇ ਸਿੱਖ ਵੀ ਮੁਸਲਮਾਨ ਹਿੰਦੂ ਸਾਰੇ ਸਾਰੇ ਸਾਰੇ। ਤੇ ਉਹ ਰੋਜ਼ੇ ਨਹੀਂ ਖਾਂਦਾ। ਪਹਿਲੇ ਪਰ ਕੱਚੀ ਲੱਸੀ 12 ਵਜੇ ਤੇ ਪੀਲੇ ਪਰ ਸ਼ਾਮ ਤੱਕ ਕੱਚੀ ਲੱਸੀ, ਤੇ ਪਹਿਲੇ ਪਰ ਪੱਕੀ ਆ। ਸਬੀਲ ਤੇ ਹਾਂ ਛਬੀਲ। ਅਦਾ ਤੇ ਉਸੇ 200 ਗਾਂ ਰੱਖੀ ਸੀ ਹਾਂ, ਉਹਨਾਂ ਨੇ। ਪਹਿਲੇ ਪਰ 8 ਹੈ 80 ਗਾਂ ਸਨ ਤੇ 80 ਮੱਝ। 160 ਅੱਛਾ। ਬੱਬੇ ਰਿਸ਼ਨਾਂਦੇ ਹੁੰਦੇ ਸਨ। ਜਿਹੜੀਆਂ ਜੰਜਾਂ ਲੰਘਦੀਆਂ ਸੌਂਦੇ ਉਹਨਾਂ ਨੂੰ ਵੀ ਉਹਨਾਂ ਨੂੰ ਰੱਖ ਲੈਂਦੇ ਰੋਟੀ ਰੋਟੀ ਖਵਾਉਂਦਾ ਸੀ। ਰੋਟੀ ਇੰਜ ਹੀ ਹੈ? ਸੱਚੀ ਗੱਲ ਆ? ਹਾਂਜੀ। ਅੱਛਾ ਚਲੋ ਬਾਬਾ ਜੀ। ਛਬੀਲ ਲਾਈ ਸੀ, ਛਬੀਲ। ਹਾਂ, ਹਾਂ। ਛਬੀਲ। ਠੀਕ ਹੈ ਠੀਕ। ਸੋ ਬਾਬਾ ਜੀ ਪਿੰਡ ਦੇ ਨਾਲ ਪਿੰਡ ਕਿਹੜੇ ਦੱਸਿਆ ਜੀ? ਬੋਲਿਆ ਜੀ। ਇੱਕ ਤਰਿਆਉਣ ਆ, ਇੱਕ ਵਈ ਚੱਕ ਆ, ਵੀਰ ਕੇ ਬਾਠ ਨੇ, ਅਜਨੇ ਵਾਲਾ, ਕੀਲੇ, ਇਸ ਪਿੰਡ ਦੇ ਆਲੇ ਦੁਆਲੇ ਨੇ। ਜ਼ਿਲ੍ਹਾ ਕਿਹੜਾ ਭਲਾ ਆਪਣਾ? ਹੈ ਜ਼ਿਲ੍ਹਾ ਸ਼ੇਖੂਪੁਰਾ। ਜ਼ਿਲ੍ਹਾ ਸ਼ਿਵਪੁਰਾ ਲੱਗਦਾ ਨਾ? ਹਾਂਜੀ, ਸ਼ੇਖੂਪੁਰਾ। ਸਹੀ। ਬਾਬਾ ਜੀ ਉਹਦੇ ਵਸੇਬ ਕਿਵੇਂ ਦਾ ਹੁੰਦਾ ਹੈ ਪਿੰਡ ਦਾ? ਵਸੇਬ ਜੀ ਜਦੋਂ ਦਾ ਤੇ ਉਦੋਂ ਦਾ ਤੇ ਹੁਣ ਦਾ ਬਹੁਤ ਫਰਕ ਪੈ ਗਿਆ। ਬੜੇ ਅਜੇ ਵੀ ਪਿਆਰ ਮੁਹੱਬਤ ਵਾਲੇ ਲੋਕ ਨੇ, ਕੋਈ ਐਡਾ ਮਸਲਾ ਨਹੀਂ ਹੈਗਾ। ਜਿਵੇਂ ਆਮ ਪਿੰਡਾਂ ਦੇ ਵਿੱਚ ਆ, ਉਹ ਗੱਲ ਇੱਥੇ ਕੋਈ ਨਹੀਂ ਹੈਗੀ। ਸਾਡੇ ਸਰਦਾਰ ਜਿਹੜੇ ਨੇ ਉਹ ਮਾਸ਼ਾਅੱਲਾ ਨੇਕ ਆਦਮੀ ਨੇ, ਉਹਨਾਂ ਨੇ ਕਦੀ ਕਿਸੇ ਨਾਲ ਵਾਦੀ ਘਾਟੀ ਨਹੀਂ ਕੀਤੀ। ਇਹ ਜਿਹੜਾ ਸਾਬਕਾ ਆਪਣਾ ਐਮਐਨ ਆ, ਹਾਂਜੀ। ਸਰਦਾਰ ਇਰਫਾਨ ਟੋਕਰ, ਉਹ ਵੀ ਇੱਥੋਂ ਦਾ ਹੀ ਹੈ? ਇੱਥੋਂ ਦਾ ਹੀ, ਇਸੇ ਪਿੰਡ ਦਾ ਹੀ ਹੈ ਜੀ। ਉਹਦੇ ਡੇਰੇ ਤੁਹਾਨੂੰ ਹੁਣ ਲੈ ਕੇ ਚੱਲਨੇ ਆ। ਇਹ ਉਹ ਮਸਜਿਦ ਹੈ ਜਿੱਥੇ ਕਬਰਾਂ ਨੇ। ਇਹ ਮਸਜਿਦ ਹੈ? ਇਹ ਮਸਜਿਦ ਹੈ। ਅੱਛਾ ਅੱਛਾ। ਅੱਛਾ ਚਲੋ। ਇਹ ਜੀ ਕਬਰਾਂ। ਇਹ ਕਮਰਾ ਉਹਨਾਂ ਨੇ ਲਹਿਦਾ ਬਣਾਇਆ ਸੀ। ਇੱਥੋਂ ਲੈ ਕੇ ਮਸਜਿਦ ਦਾ ਹਿੱਸਾ ਵੱਖਰਾ ਸੀ ਤੇ ਇਹ ਜਿਹੜਾ ਸੀ ਨਾ ਜਗ੍ਹਾ, ਇਹਦਾ ਦਰਵਾਜ਼ਾ ਉਧਰ ਸੀ ਉਹਨਾਂ ਦੇ। ਇਹ ਘਰ ਸੀ ਨਾ ਉਹਨਾਂ ਅੱਛਾ, ਦਾ। ਇਹ ਮੈਨੂੰ ਇਹ ਥੋੜਾ ਦੱਸਿਆ ਜੀ ਬਜ਼ੁਰਗੋ, ਜਿਹੜੀ ਇਹ 47 ਤੋਂ ਪਹਿਲਾਂ ਦੀ ਮਸਜਿਦ, ਹਾਂਜੀ ਬਿਲਕੁਲ, ਵੰਡ ਤੋਂ ਪਹਿਲਾਂ ਦੀ? ਹਾਂ 47 ਤੋਂ ਪਹਿਲਾਂ ਦੀ। ਅੱਛਾ, ਅੱਛਾ। ਇਹ ਨਾ ਬਾਬਿਆਂ ਨੇ ਬਣਾਈ ਸੀ ਮਸਜਿਦ ਜਿਹੜੀ। ਬਾਬਾ ਉਦਮ ਸਿੰਘ ਕਿਆ ਨੇ? ਇਹ ਜਿਹੜੇ ਬਾਬਾ ਅੱਛਾ, ਸੀ ਨਾ, ਇਹ ਬਾਬੇ ਆ। ਇਹਨਾਂ ਦਾ ਇਹ ਬਾਬੇ ਮਰੀਦ ਹੋ ਗਏ ਨਾ। ਹਾਂ। ਇਹ ਕਿਹੜੇ ਮਰੀਦ ਹੋਏ ਸਨ? ਇਹ ਆਪਣੇ ਮੇਲੋਂ ਆਣੇ ਦੇ, ਆਪਣੇ ਪੀਰਾਂ ਦਾ ਨਾਂ ਕੀ ਸੀ? ਪੀਰਾਂ ਦਾ ਨਾਂ ਸੀ ਆਪਣਾ ਮੀਆਂ ਸੁਲਤਾਨ ਕਮੀਰ। ਅੱਛਾ ਅੱਛਾ, ਮੀਆਂ ਸਖੀ ਸੁਲਤਾਨ ਕੰਬੀਰ ਹਾਂਜੀ। ਰੰਜਾ। ਅੱਛਾ, ਇਹਨਾਂ ਦੇ ਮਰੀਦ ਹੋ ਗਏ। ਇਹਨਾਂ- ਇਹ ਪਹਿਲਾਂ ਕੌਣ ਸਨ? ਪਹਿਲਾਂ ਸਿੱਖ ਸਨ ਨਾ ਜੀ, ਸਿੱਖੋਂ ਮੁਸਲਮਾਨ ਹੋਏ? ਸਿੱਖੋ ਮੁਸਲਮਾਨ। ਅੱਛਾ ਅੱਛਾ। ਤੇ ਫਿਰ ਫੌਤ ਹੋਏ ਤੇ ਇੱਥੇ ਇਹਨੇ ਫਿਰ ਇਹਨਾਂ ਨੇ ਇੱਥੇ ਹੀ ਮਤਲਬ ਹੈ ਨਾ, ਉਹਨਾਂ ਪੀਰਾਂ ਨੇ ਮਤਲਬ ਇੱਥੇ ਹੀ ਇਹ ਜਗ੍ਹਾ ਕਮਰਾ ਜਿਹੜਾ ਨਾ ਲਹਿਦਾ, ਉਧਰ ਦਰਵਾਜ਼ਾ ਇਹਨਾਂ ਦਾ ਉਧਰ ਸੀ। ਅੱਛਾ ਅੱਛਾ। ਇਹ ਤਾਂ ਬਾਅਦ ਚ ਫਿਰ ਅਸੀਂ ਇਹ ਮਸਜਿਦ ਦੇ ਨਾਲ ਲਾ ਲਿਆ। ਇਹਨਾਂ ਦਾ ਨਾਮ ਦਾ ਨਹੀਂ ਤੁਹਾਨੂੰ ਪਤਾ ਕੀ ਸੀ ਪਹਿਲਾ ਨਾਮ ਭਲਾ? ਪਹਿਲਾ ਨਾਂ ਨਹੀਂ ਜੀ ਸਾਨੂੰ ਪਤਾ। ਹੁਣ ਕੀ ਸਨ ਇਹਨਾਂ ਦੇ ਨਾਮ? ਹੁਣ ਤੇ ਮੁਹੰਮਦ ਦੀਨ ਸੀ ਜਿਹੜਾ। ਮੁਹੰਮਦ ਦੀਨ ਸੀ ਦਾ ਨਾਮ। ਹਾਂਜੀ। ਇਹ ਇੱਕ ਹੀ ਕਬਰ ਹੈ ਕਿ ਦੋ ਨੇ? ਦੋ ਨੇ ਜੀ, ਇੱਕ ਮਾਈ ਹੈ,
ਉਹਦੀ ਘਰ ਵਾਲੀ ਅੱਜ ਘਰ ਵਾਲੀ ਤੇ ਅੱਛਾ ਦੋਵੇਂ ਜੀ। ਮੀਆਂ ਇਹਨਾਂ ਦੀ ਬੀਵੀ ਕੋਈ ਨਹੀਂ ਸੀ। ਦੋਵੇਂ ਮੀਆਂ ਬੀਵੀ ਅੱਛਾ ਇਹਨਾਂ ਦੇ ਨਾਲ ਬੱਚੇ ਕੋਈ ਨਹੀਂ ਸੀ। ਦੋਵੇਂ ਜੀ ਮੁਸਲਮਾਨ ਹੋ ਗਏ ਸਨ। ਦੋਵੇਂ ਜੀ ਮੁਸਲਮਾਨ। ਔਰ ਇਹਦੇ ਸਾਈਡ ਤੇ ਸੀ ਇੱਕ ਉਹ ਪਿੱਛੇ ਦਿਖਾਣ ਵਿੱਚ ਖਲੋਤੇ ਸੀ ਨਾ ਉਹ ਪਰਲੀ ਸਾਈਡ ਤੇ ਸੀ ਇਹਦਾ ਸਾ ਚੱਲਦਾ ਦੇਖਿਆ ਸੀਗਾ ਸਾਹਮਣੇ ਇਹਦੇ ਵਿੱਚ ਖਾਸ ਕਰੂਜ਼ ਕੋਈ ਨਹੀਂ ਸੌਂਦੇ ਜਿਹੜੀ ਉਹ ਪਰਲੀ ਸਾਈਡ ਤੇ ਉਹ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ ਨਹੀਂ ਕਿੱਥੇ ਆ ਤੁਹਾਨੂੰ ਦੱਸਦੇ ਨਹੀਂ ਹੈ ਉਹ ਅੱਜ ਇੱਥੇ ਮੋੜ ਮੋੜੇ ਉੱਥੇ ਸੀ ਨਹੀਂ ਆਇਆ ਸੀ ਤੇ ਖਰਾਸ ਸੀ ਖਰਾਸ ਹਾਂਜੀ ਖਰਾਬ ਹੋ ਲੱਗੇ ਉਹਦਾ ਸਮਝ ਤੇ ਤਾਂ ਕੋਈ ਕਹਿਣਾ ਨਹੀਂ ਉਹ ਤਾਂ ਮੈਂ ਹੁਣ ਉਹਦੇ ਘਰ ਵੱਲ ਤੋਂ ਮੈਂ ਲੈ ਕੇ ਗਿਆ ਚਲੋ ਜੀ ਨਾਜ਼ਰੀਨ ਆਜੋ ਹੁਣ ਜੀ। ਚੱਲੇ ਆ ਤੁਹਾਨੂੰ ਬਾਬਾ ਉਦਮ ਸਿੰਘ ਦਾ ਜਿਹੜਾ 47 ਤੋਂ ਪਹਿਲਾਂ ਵਾਲਾ ਘਰ ਵਹਾਣ ਲੱਗੇ ਕਿਉਂ ਜੀ ਕਿੱਥੇ ਲੈ ਕੇ ਚੱਲੇ ਹੋ ਹਾਂਜੀ ਉੱਥੇ ਲੈ ਕੇ ਚੱਲੇ ਤੇ ਬਾਬਾ ਜੀ ਇੱਥੇ ਪਿੰਡ ਦੇ ਵਿੱਚ ਕੋਈ ਖਰਾਸ ਕਿੰਨੇ ਹੈ ਭਲਾ ਖਰਾਸ ਇੱਥੇ ਆਪਣੀ ਨਜ਼ਰ ਮੈਂ ਦੋ ਦੇਖੇ ਨੇ ਅੱਛਾ। ਬਚਪਨ ਚ ਅੱਛਾ ਚੱਲਦੇ ਵੇਖੇ ਤੁਸੀਂ ਚੱਲਦੇ ਵੇਖੇ ਅੱਛਾ ਉਹ ਪਿੱਛੇ ਰਹਿ ਗਏ ਨੇ ਹਾਂ ਹਾਂ ਲੇਕਿਨ ਉੱਥੇ ਹੁਣ ਆਬਾਦੀ ਹੁਣ ਉਹਨਾਂ ਦਾ ਨਾਮੋ ਨਿਸ਼ਾਨ ਹੀ ਖਤਮ ਹੋ ਉਂਝ ਹੈ ਸਨ ਨਾ ਗਿਆ ਹੈਗੇ ਸੀ ਅੱਛਾ ਤੇ ਜਿਹੜੇ ਚਰਚ ਸਾਈਆਂ ਦੇ ਭਲਾ 47 ਤੋਂ ਪਹਿਲਾਂ ਦਾ ਕਿ ਬਾਅਦ ਦਾ ਇਹ ਪਹਿਲੇ ਦਾ ਹੀ ਆ ਉਹ ਈਸਾਈ ਵੀ ਰਹੇ ਸਨ ਉਦੋਂ, ਹੈਂ? ਈਸਾਈ ਹੈਗੇ ਅਜੇ ਵੀ ਹੈਗੇ ਅੱਛਾ ਅੱਛਾ ਲਓ ਜੀ ਇਹ ਜਗ੍ਹਾ ਜਿਹੜੀ ਤੇ ਇਹ ਹੂੰ ਹੂੰ ਇਧਰਲੀ ਇਹ ਸਰਦਾਰ ਉਦਮ ਸਿੰਘ ਦੇ ਘਰ ਦੀ ਜਗ੍ਹਾ ਹਾਂਜੀ ਫੜ ਇਹ ਹੁਣ ਬਣਾਇਆ ਜੇ ਇਹਨਾਂ ਸਰਦਾਰਾਂ ਨੇ ਆਪਣੀ ਕੋਈ ਜਗ੍ਹਾ ਫਾਲਤੂ ਬਾਬਾ ਉਦਮ ਭੇਜੀ ਸਿੰਘ ਦਾ ਮੇਨ ਘਰ ਸਾਨੂੰ ਦੱਸੋ ਕਿਹੜਾ ਇਹ ਘਰ ਜੇ ਉਹਦਾ ਅੱਛਾ ਨਾਜ਼ਰੀਨ ਇਹ ਜਿਹੜਾ ਬਾਬਾ ਉਦਮ ਸਿੰਘ ਦਾ ਘਰ ਸੀ ਇਹ ਹਾਂਜੀ ਜਿਹਦੇ ਨੀਲੀ ਨੀਲੀ ਪੀਲੇ ਰੰਗ ਦੀ ਕਲੀ ਵੱਜੀ ਹੈ ਹਾਂਜੀ 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 ਇਹ ਸੇਮ ਉਂਝ ਖਲੋਤਾ ਹੋਇਆ ਫਰੈਂਡ ਨਹੀਂ ਬਾਅਦ ਚ ਕਈ ਵਾਰੀ ਨਹੀਂ ਨਹੀਂ ਮੈਨੂੰ ਲੱਗਦਾ ਜੀ ਫਰੈਂਡ ਹੈ ਜਿਹੜਾ ਮੇਰਾ ਖਿਆਲ ਹੈ ਸ਼ਾਇਦ ਵੱਲਾ ਨੂੰ ਕਿਉਂ? ਨਹੀਂ ਪਹਿਲਾਂ ਨਹੀਂ ਹੋਣਾ ਇਹ ਘਰ ਸੀ ਨਾ ਨਹੀਂ ਪਹਿਲਾਂ ਹੀ ਸ਼ਾਇਦ ਪਹਿਲਾਂ ਹੀ ਸਾਡਾ ਤਜਰਬਾ ਹੈ ਪਹਿਲਾਂ ਇਹ ਪਹਿਲਾ ਹੀ ਘਰ ਸੀ ਉਹਨਾਂ ਦਾ। ਤਾਂ ਨਾਜ਼ਰੀਨ ਇਹ ਬਾਬਾ ਜੀ ਉਦਮ ਸਿੰਘ ਜਿਹੜੇ ਮਸ਼ਹੂਰੋ ਮਰੂਫ ਜਿਹੜੇ ਪੂਰੀ ਦੁਨੀਆ ਦੇ ਪੰਜਾਬੀ ਨੇ ਸਾਰੇ ਜਾਣਦੇ ਨੇ ਕੱਕੜ ਗਿੱਲ ਦਾ ਤਾਂ ਜਿਵੇਂ ਵਲੌਗ ਕਰਦੇ ਪਏ ਆ ਤੇ ਇਹ ਬਾਬਾ ਉਦਮ ਸਿੰਘ ਦਾ ਘਰ ਸੀ ਜੀ ਇਹ ਦੇਖੋ ਦਰਵਾਜ਼ਾ ਵੀ ਉਹੀ ਤੇ ਡਿਜ਼ਾਈਨ ਜ਼ੂਨ ਸਾਰਾ ਕੁਝ ਆ ਬਹਿਣ ਵਾਸਤੇ ਕੋਈ ਆਉਂਦਾ ਸੀ ਕੋਈ ਕਮੀ ਜਾਂ ਕੋਈ ਪਿੰਡ ਦਾ ਹੋਰ ਕੋਈ ਬੰਦੇ ਜਿਹਨੂੰ ਕੰਮ ਹੁੰਦਾ ਸੀ ਤੇ ਉਹ ਮਿਲਣ ਵਾਸਤੇ ਤੇ ਬਹਿਣ ਵਾਸਤੇ ਬਾਅਦ ਬਣਾਈ ਵੀ ਆਵਾਜ਼ ਮਾਰ ਕੇ ਜਾਂ ਕਿਸੇ ਨੂੰ ਮਿਲਣਾ ਜਿੱਥੇ ਬਹਿਣ ਵਾਸਤੇ ਬਹਿ ਕੇ ਇੰਤਜ਼ਾਰ ਕਰ ਸਕਦਾ ਹੈ ਹਾਂਜੀ ਤੇ ਇਹ ਹੁਣ ਕਿਹਦੇ ਕੋਲ ਹੈ ਘਰ ਇਹ ਸਰਦਾਰ ਮੋਹਸਨ ਕੋਲ ਹੈ ਜੀ ਸਰਦਾਰ ਮੂਸਾ ਡੋਗਰ ਕੋਲ ਹਾਂਜੀ ਤੇ ਉਹ ਜਿਹੜਾ ਪੁਰਾਣਾ ਉਹ ਘਰ ਉਹ ਸਰਦਾਰ ਮਖਦੂਮ ਕਿਆ ਬਣਾਇਆ ਆਪਣਾ ਨਹੀਂ ਇਹ 47 ਤੋਂ ਪਹਿਲਾਂ ਦਾ ਉਹ ਵੀ ਉਹ ਵੀ ਪਹਿਲੇ ਦਾ ਹੋ ਸਕਦਾ ਤੇ ਉੱਥੇ ਹੁਣ ਉਹਨਾਂ ਕਈ ਦਫਾ ਆਪਣੀ ਰਿਹਾਇਸ਼ ਰੁਸ਼ ਬਣਾਈ ਹੈ ਇੱਥੇ ਹਾਂ ਹਾਂ ਆਪਣਾ ਪਹਿਲੇ ਇੱਥੇ ਡੇਰਾ ਹੁੰਦਾ ਸੀਗਾ ਇੱਥੇ ਬੰਦੇ ਨਹੀਂ ਹੁਣ ਉੱਥੇ ਬਾਹਰ ਵਾਲੀ ਸਾਈਡ ਤੇ ਡੇਰਾ ਬਣਾ ਅੱਛਾ ਨਾਜ਼ਰੀਨ ਉਹ ਸਾਹਮਣੇ ਵੀ ਪੁਰਾਣੀ ਬਿਲਡਿੰਗ ਹੈ ਵੇਖੋ ਨਾ ਹਾਂਜੀ ਇਹ ਪੁਰਾਣੀ ਇਹ ਵੀ ਕੋਈ ਇਹਨਾਂ ਦੀ ਹੋਣਾ ਕੋਈ ਨਾ ਸਰਦਾਰ ਉਹਨਾਂ ਦੇ ਕੋਲ ਹੋਵੇਗਾ। ਉਦਮ ਸਿੰਘ ਕੋਲ ਹੋਏਗਾ ਮਸੀਹਾਂ ਦਾ ਗਿਰਜਾ ਅੱਛਾ ਸਰਦਾਰ ਮੋਹਸਨ ਸਾਹਿਬ ਦਾ ਹਾਂਜੀ ਅੱਛਾ ਅੱਛਾ ਹੁਣ ਤੁਹਾਨੂੰ ਸਰਦਾਰ ਸ਼ਿੰਗਾਰਾ ਸਿੰਘ ਦਾ ਡੇਰਾ ਦਿਖਾ ਰਹੇ ਆ ਇਧਰ ਸਾਈਡ ਦੇ ਸਾਹਮਣੇ ਹਾਂਜੀ ਉਹ ਸਾਹਮਣੇ ਇਧਰਲੀ ਸਾਈਡ ਤੇ ਚਲੋ ਆਜੋ ਫਿਰ ਚਲੋ ਹੁਣ ਨਾਜ਼ਰੀਨ ਤੁਹਾਨੂੰ ਲੈ ਕੇ ਚੱਲੇ ਹਾਂ ਸਰਦਾਰ ਸ਼ਿੰਗਾਰਾ ਸਿੰਘ ਦੇ ਡੇਰੇ ਤੇ ਤੁਹਾਨੂੰ ਮਹਾਨਿਆਂ ਦਾ ਡੇਰਾ ਕਿਹੜਾ ਸੀ ਤੇ ਬਾਕੀ ਤੁਹਾਨੂੰ ਮਹਾਨਿਆਂ ਗੁਰਦੁਆਰਾ ਕਿੱਥੇ ਸੀ ਤੇ ਨਾਲੇ ਮੜੀਆਂ ਮਹਾਨਿਆਂ ਕਿੱਥੇ ਸੀ ਕਿਉਂ ਜੀ ਮੜੀਆਂ में ਪਤਾ ਹਾਂਜੀ ਨਹੀਂ ਪਤਾ ਬਾਈ ਪਹਿਲਾਂ ਆਪਣਾ ਨਾਮ ਦੱਸਿਆ ਕੀ ਹੈ ਮੁਹੰਮਦ ਸਦੀਕ ਮੁਹੰਮਦ ਸਦੀਕ ਖੈਰ ਦੇਣ ਦਾ ਪੁੱਤਰ ਆ ਜਾ ਰਹੀ ਚੁੱਪ ਕਰ ਹੂੰ ਕਿਹਦੇ ਪੁੱਤਰ ਨਹੀਂ ਆ ਕਿਹਦੇ ਪੁੱਤਰ ਹੋ ਤੁਸੀਂ ਖੈਰ ਦੇਣ ਦੇ ਖੈਰ ਦੇਣ ਦੇ ਆ ਨਾਈ ਆਜ਼ਾਦ ਦੇ ਤੁਸੀਂ ਆ ਅੱਛਾ 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 ਬਾਬਾ ਜੀ ਕੋਈ ਪਿੰਡ ਦੇ ਜਿਹੜੇ ਰਹਿੰਦੇ ਹਨ ਇੱਥੇ ਸਿੱਖ ਕੋਈ ਨਾਂ ਨੂੰ ਦੱਸੋ ਕਿਹੜੇ ਕਿਹੜੇ ਰਹਿੰਦੇ ਹਨ ਕੋਈ ਇੱਕ ਦਾ ਨਾਮ ਗਾਣਾ ਸੀ ਗਾਣਾ ਅੱਛਾ ਤੇ ਇੱਕ ਦਾ ਨਾਮ ਮਾਣਾ ਸਿੰਘ ਅੱਛਾ ਉਹ ਤੇ ਉਹ ਪਰਾਂ ਜਿਹੜਾ ਡੇਰਾ ਸ਼ਿੰਗਾਰੇ ਸਿੰਘ ਦਾ ਹੈ? ਕਿਹੜਾ ਲਿਆਕਤ ਵਾਲਾ ਚੇਲਿਆਂ ਵਾਲਾ ਚੱਲ ਆ ਉਹਦਾ ਕਿਨਾਰਾ ਸਿੰਘ ਅੱਛਾ ਸ਼ਿੰਗਾਰੇ ਸਿੰਘ ਦਾ ਹੀ ਉਹ। ਅੱਛਾ ਅੱਛਾ ਤੋਂ ਜੋ ਪਰ ਡੇਰਾ ਜਿਹੜਾ ਹੁਣ ਇਹ ਉੱਥੇ ਦੇ ਉਹ ਵੀ ਸਿੱਖਾਂ ਲਈ ਅੱਛਾ ਉਹ ਕਿੰਦਾ ਸੀ ਬੋਲਦੇ ਕੋ ਪਤਾ ਮੈਨੂੰ ਨਹੀਂ ਉਹ ਸਰਦਾਰ ਜੀ ਪਤਾ ਮੈਨੂੰ ਪਹਿਲਾਂ ਪੰਜ ਸੁਣਨੇ ਆ ਪਤਾ ਨਹੀਂ ਚੇਲੇ ਕਿਹੜੇ ਇਬਰਾਹਿਮ ਢਿੱਲੋਂ ਵਾਲੇ ਥਾਂ ਚ ਕੌਣ ਸਨ ਉਹ ਕੀ ਟੈਂਡਰ ਸਾਹਿਬ
ਉਹਦਾ ਕੋਲ ਕੀ ਨਾਮ ਸੀ, ਉਹਦਾ ਵੀ ਮਾਣਾ ਸਿੰਘ ਸੀ ਸੱਚ। ਅੱਛਾ, ਉਹਦਾ ਨਾਮ ਵੀ ਮਾਣਾ ਸਿੰਘ। ਹਾਂ ਠੀਕ ਹੈ। ਬਾਬਾ ਊਧਮ ਸਿੰਘ ਦੇ ਡੇਰੇ ਕਿਹੜੇ ਕਿਹੜੇ ਸਨ ਜਿੱਥੇ ਮਾਲ ਮੂਲ ਰੱਖਿਆ ਸੀ ਭਲਾ? ਮੈਂ ਤੇ ਤੈਨੂੰ ਪਹਿਲੋਂ ਵੀ ਦੱਸਿਆ, ਉਹ ਨਾਰ ਲੱਗ ਗਈ ਏ ਉਹਦੇ ਡੇਰੇ ਚੋਂ। ਉੱਥੇ ਸਬੀਲ ਸੀ ਨਾ, ਉਹ ਸੀ ਛਬੀਲ ਵੀ ਉੱਥੇ, ਮਾਲ ਵੀ ਉੱਥੇ, ਸਭ ਕੁਝ ਉੱਥੇ, ਤੇ ਘਰ ਉਹਦਾ ਸੀ ਇੱਥੇ। ਅੱਛਾ। ਤੇ ਫਿਰ ਇੱਥੇ ਰਹਿਣ ਬਹਿਣ ਉਹਦਾ ਉੱਥੇ ਸੀ, ਤੇ ਘਰ ਇਹ ਸੀ ਘਰ ਇਹ ਸੀ। ਤੇ ਆ ਪਿਪਲਾ ਡੇਰਾ ਕਿਹਦਾ? ਉਹਦਾ ਹੀ। ਇਹ ਵੀ ਉਹਦਾ ਹੀ ਸੀ। ਆ ਇੱਥੇ ਮੱਝਾਂ ਰੱਖੀਆਂ। ਇੱਥੇ ਤੂੰ ਮੈਂ ਬਾਇਆ ਸੱਚ ਅੱਛਾ, ਨਜ਼ਾਰੇ। ਮਜ਼ਾਰੇ। ਨਜ਼ਾਰੇ ਬੈਠੇ। ਹਾਂ ਠੀਕ ਠੀਕ। ਬਾਬਾ ਤੇ ਜਿਹੜੇ ਪੀਪਲ ਨੇ ਡੇਰੇ ਤੇ, ਇਹ ਪੁਰਾਣੇ ਨੇ? ਇਹ ਉਹਨਾਂ ਦੇ ਖੋਰੇ ਪਿਓ ਤੋਂ ਵੀ ਅਗਦੀ ਦੇ ਨੇ। ਅੱਛਾ, ਤੇ ਕੋ ਮੰਨਦਾ ਜਿਹੜਾ ਦਰਖਤ? ਇਹ ਵੀ ਉਦੋਂ ਦਾ ਹੀ ਹੈ। ਇਹ ਵੀ ਉਦੋਂ ਦਾ। ਅੱਛਾ ਬਾਬਾ, ਚੱਲ ਇਹ ਤਾਂ ਦੱਸ ਨਾ ਕਿ ਤੁਸੀਂ ਇੱਥੇ ਰਹਿੰਦੇ ਹੋ, ਨਾਈ ਸੀ, ਤੇਲੀ ਸਾਂ, ਕੋਈ ਕਮੀਆਂ ਦਾ ਘਰ ਹੈ ਸੀ ਨਾ ਬੜਿਆਂ ਦੇ? ਸਾਰੇ ਤੇ- ਸਾਡੇ ਤੇ ਮੁਸਲਮਾਨਾਂ ਨਾਲ ਉਹਨਾਂ ਦਾ ਸਲੂਕ ਕਿਵੇਂ ਦਾ ਸੀ ਸਿੱਖਾਂ ਦਾ? ਵਸੇਬ ਸਿੱਖਾਂ ਦਾ ਸਾਰਾ ਲੋਕ ਸੀ ਉਹ ਧਿਆਨ ਰੱਖਦੇ ਸਨ ਆਪੋ ਆਪਣੇ ਕਮੀਆਂ ਦਾ। ਅੱਛਾ। ਇਹ ਨਹੀਂ ਬਈ ਹੁਣ ਤੇਰੇ ਨਾਲ ਮੇਰੇ ਇਸਲਾਮ ਦਾ ਤੇ ਸਰਦਾਰ ਨਾਲ ਨਹੀਂ। ਉਹ ਜਿਹੜਾ ਵਲ ਫਿਰ ਸੀ ਨਾ, ਨਾਈ ਨਾਲ, ਦਵਾਰ ਨਾਲ, ਮੋਚੀ ਨਾਲ, ਥਰਕਾਨ ਨਾਲ, ਉਹਦਾ ਉਹ ਧਿਆਨ ਰੱਖਦੇ ਸੀ। ਤੇ ਬਾਬੇ ਊਧਮ ਸਿੰਘ ਨੂੰ ਬੜੀ ਦੁਨੀਆ ਜਾਣਦੀ, ਦੂਰ ਤੱਕ ਅਸੀਂ ਬੜੀ ਦੂਰ ਜਾਈ। ਉਹ ਕਰਦਾ ਜੋ ਚੰਗਾ ਕੰਮ ਸੀ, ਤੇ ਉਹ ਹੁਣ ਆ ਗਿਆ ਤੇ ਉਹ ਨਹੀਂ ਵਾਕੋ ਤੈਨੂੰ ਹਰ ਸ਼ਾਇਦ ਦੇਣੀ ਹੈ, ਜੇ ਤੇਰਾ ਕੰਮ ਹੈ ਤੇ ਉਹ ਵੀ ਕਰਦੇ ਨੇ। ਤੁਹਾਨੂੰ ਜਦੋਂ ਕੁਰਬਾਨੀ ਹੁੰਦੀ ਸੀ ਉਦੋਂ ਤਾਂ ਨਹੀਂ ਤੰਗ ਕਰਦਾ ਵੀ ਨਾ ਕਰੋ ਗਾਂ? ਨਾ 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 ਨਾ, ਕੋਈ ਗੱਲ ਨਹੀਂ, ਕੋਈ ਅੱਛਾ। ਬਾਤ ਖੁੱਲੀਆਂ ਕਰੋ। ਅੱਛਾ। ਤੇ ਇਹਨਾਂ ਦਾ ਗੁਰਦੁਆਰਾ ਕਿੱਥੇ ਕਰਕੇ ਸੀ ਬਾਬਾ? ਗੁਰਦੁਆਰਾ ਆ ਹੈ ਜੀ। ਅੱਛਾ, ਇੱਥੇ। ਹਾਂ। ਤੇ ਜਦੋਂ ਇਹਨਾਂ ਦੇ ਮਾਰਦੇ ਆ ਤੇ ਉਹ ਸਾੜਦੇ ਕਿੱਥੇ ਹਨ? ਉਹ ਸਭ ਨਹੀਂ ਪੈ ਰਹੀ। ਉਹ ਕਕੜਾਂ ਉਰਲੇ ਪਾਸੇ, ਛੋਟੇ ਕਕੜ? ਨਹੀਂ ਜੀ, ਆ ਇੱਕ ਅੱਛਾ, ਦੋ ਖਾਦ ਕਿੱਲੇ ਵਾਲੇ ਪਾਸੇ। ਛੱਡ ਕੇ ਤੇ ਤੀਜਾ ਉਹ ਹੈ। ਅੱਛਾ ਅੱਛਾ, ਇੱਥੇ ਸੀ ਮੜੀਆਂ। ਸਹੀ ਤੇ ਹੈ। ਸਾੜ ਕੇ ਤੇ ਨਾਰੇ ਸੁੱਟਦੇ ਸਨ। ਸਵਾ ਉੱਥੇ ਰੋੜਦੇ ਹਾਂ। ਆਹ, ਅੱਛਾ ਬਾਬਾ ਜੀ, ਉਂਝ ਊਧਮ ਸਿੰਘ ਦੀ ਕੋਈ ਗੱਲ ਸੁਣਾਓ। ਇੱਥੇ ਆਂਦੇ ਸਖਾਵਤ ਬੜੀ ਸੀ ਉਹਦੀ, ਕੋਈ ਸੁਣੀਆਂ ਸੁਣਾ ਦਿਓ। ਤੁਸੀਂ ਉਦੋਂ 8 ਸਾਲ ਦੇ ਹੋ ਜਦੋਂ ਗਏ ਨੇ ਸਰਦਾਰ? ਸਗਾਵਤ ਤੇ ਫਿਰ ਕੋਈ ਗਰੀਬ ਨੂੰ ਜਾਣ ਨਹੀਂ ਸੀ ਖਾਲੀ ਦਿੰਦਾ, ਜੰਨਾਂ ਨੂੰ ਰੋਟੀਆਂ ਦਿੰਦਾ ਸੀ। ਤੇ ਕੁੱਤੇ ਜਦੋਂ ਆ ਜਾਂਦੇ ਸਨ ਰੋਜੇ, ਉਦੋਂ ਲਿਆਰੀਆਂ ਦਿੰਦਾ ਸੀ। ਅੱਛਾ ਅੱਛਾ। ਵੀ ਰੋਜੇ ਹੀ ਰੱਖੋ ਮੁਸਲਮਾਨੋ। ਦੂਰ ਦੂਰ ਉਹਦੀ ਹਵਾ ਸੀ ਉੱਚੀ। ਕੋਈ ਦੁਸ਼ਮਣੀ ਕੋਈ ਨਹੀਂ ਸੀ ਉਹਨਾਂ ਦੀ ਸਿੱਖਾਂ ਨਾਲ ਆਪਸ ਚ? ਨਾ, ਜਿਵੇਂ ਹੁਣ ਅਸੀਂ ਮੁਸਲਮਾਨ ਵੀ ਲੜਦੇ, ਦੁਸ਼ਮਣੀ ਹੁੰਦੀਆਂ ਨਾ? ਨਹੀਂ ਨਹੀਂ, ਸਾਡੇ ਅੱਛਾ। ਉਹਨਾਂ ਦੀ ਕੋਈ ਨਹੀਂ ਸੀ। ਕੋਈ ਨਹੀਂ ਸੀ। ਨਾ, ਇੱਕੋ ਵੀ ਕੋਈ ਸਾਰਾ। ਅੱਛਾ ਅੱਛਾ। ਬਾਬਾ ਉਂਝ ਬਰਾਦਰੀ ਕਿਹੜੀ ਕਿਹੜੀ ਸੀ ਉਦੋਂ ਇੱਕੋ ਹੀ ਤੇ ਸਿੱਖ ਸਾਡੇ, ਹੋਰ ਬਲਾਦ ਵੀ ਕਿਹੜੀ ਹੈ। ਮੁਸਲਮਾਨਾਂ ਦੀ? ਇੱਕ ਮੂਲ- ਤੁਸੀਂ ਨਾਈ ਸੋ, ਤੇਲੀ ਵੀ ਸਨ, ਆ ਮਾਛੀਆ ਸਨ, ਆ ਈਸਾਈ ਵੀ ਸਨ। ਆ ਅੱਛਾ, ਹੋਰ ਕਿਹੜੀ ਬਰਾਦਰੀ ਸੀ ਦੱਸੋ ਥੋੜਾ? ਹੋਰ ਤੇ ਭਾਈ ਮੋਚੀ ਸਨ। ਮੋਚੀ ਵੀ ਆਇਆ ਸਨ। ਅੱਛਾ ਜੋਗੀ ਤੇ ਗਿੱਲ ਹੋਏ, ਉਹ ਉਹਨਾਂ ਦੀ ਅਡਲੀ ਬਰਾਦਰੀ ਹੈ। ਅੱਛਾ ਅੱਛਾ। ਉਹ ਜੇ ਧਿਆਨ ਰੱਖਦੇ ਸਨ, ਗੱਲ ਮੁੱਕਦੀ ਮਕਾਓ। ਹੂੰ ਗਰੀਬ ਤੇ ਬੜਾ ਹੱਥ ਰੱਖਦੇ ਸਨ। ਹੂੰ। ਤੇ ਜਦੋਂ ਗਰੀਬਾਂ ਦੀਆਂ ਸ਼ਾਦੀਆਂ ਹੁੰਦੀਆਂ ਬੱਚੀਆਂ ਦੀਆਂ, ਉਦੋਂ ਕੋਈ ਹੱਥ ਪੱਲਾ ਮਾਰਦਾ ਸੀ ਬਾਬਾ? ਬਿਲਕੁਲ ਮਾਰਦਾ ਸੀ। ਅੱਛਾ। ਆਪ ਘਰੋਂ ਦਿੰਦਾ ਸੀ ਰੋਟੀ ਵੀ, ਤੇ ਜੋ ਕੋਈ ਉਦੋਂ ਖੇਸ ਖੂਸ ਹੀ ਹੁੰਦੇ ਸਨ, ਹਾਂ, ਜੋ ਉਦੋਂ ਹੁੰਦਾ ਸੀ ਨਾ। ਉਹ ਦਿੰਦੇ ਸਨ। ਅੱਛਾ ਅੱਛਾ। ਬਾਬਾ ਇੱਕ ਗੱਲ ਸਾਨੂੰ ਦੱਸੀ, ਅਸੀਂ ਬੜੀ ਦੂਰ ਦੂਰ ਜਾ ਕੇ ਨਾ ਬਾਬਿਆਂ ਕੋਲ ਗੱਲਾਂ ਐਵੇਂ ਦੀ ਸੁਣੀ ਦੀਆਂ 47 ਤੋਂ ਪਹਿਲਾਂ ਵਾਲੀਆਂ। ਇੱਕ ਗੱਲ ਅਸੀਂ ਸੁਣੀ ਸੀ ਕਿ ਬਾਬਾ ਊਧਮ ਸਿੰਘ ਜਿਹੜਾ ਨਾ, ਇੱਧਰ ਕਿਤੇ ਬਾਹਰ ਘੋੜੀ ਤੇ ਨਾ ਫੇਰਾ ਮਾਰਨ ਗਏ ਪੈਲੀਆਂ ਨੂੰ, ਪਤਾ ਨਹੀਂ ਕਿਹੜੀ ਸਾਈਡ ਤੇ ਗਿਆ ਹੋਣਾ, ਤੇ ਅੱਗੋਂ ਕੋਈ ਪਿੰਡ ਦੇ, ਤੁਹਾਡੇ ਪਿੰਡ ਦੇ ਜਾਂ ਸਾਈਆਂ ਦੀ ਬੱਚੀ ਸੀ ਜਾਂ ਪਤਾ ਨਹੀਂ ਕਿਹੜੇ, ਮੈਨੂੰ ਯਾਦ ਨਹੀਂ ਆ, ਸਾਈਆਂ ਦੇ ਬੱਚੇ ਸੀ। ਉਹ ਆਣ ਡਈ। ਆਹੋ ਗੱਲ ਸੁਣਾਓ, ਹੈ ਸਹੀ ਸੀ ਗੱਲ? ਸਹੀ ਗੱਲ ਹੈ, ਉਸ ਘੋੜੇ ਉਹਨੂੰ ਦਿੱਤੇ ਸੀ। ਪੈਦਲ ਆਣ ਡਈ ਸੀ ਬੱਚੀ? ਆ ਯਾਨੀ ਪਿੰਡ ਦੀ ਧੀ ਸੀ ਤੇ ਧੀ ਸੀ, ਨਾਲ ਉਹਦਾ ਤੇ- ਘਰ ਵਾਲਾ ਧੀ ਸੀ, ਧੀ ਲਈ ਆਉਂਦਾ। ਅੱਛਾ ਅੱਛਾ ਅੱਛਾ। ਉਹਨੇ ਘੋੜੀ ਆਪਣੀ ਦੇ ਦਿੱਤੀ ਵਾਲਾ ਤੇ? ਆ ਲੈ ਇਹਦੇ ਉੱਤੇ ਬਹੁਤ ਮੈਂ ਆ ਜਾ। ਅੱਛਾ ਅੱਛਾ। ਤੇ ਜਿਹੜੇ ਹੁਣ ਇੱਥੇ ਆਣ ਕੇ ਬੈਠੇ ਨੇ ਕਿਹੜੇ? ਆਪਣੇ ਪਿੰਡ 'ਚ ਮੁਸਲਮਾਨ ਆ ਜਿਹੜੇ ਉਧਰੋਂ ਆਏ ਨੇ ਹਿੰਦੁਸਤਾਨੋਂ, ਤੇ ਉਹ ਭਲਾ ਕਿੱਥੋਂ ਆਣ ਕੇ ਬੈਠੇ ਨੇ ਜ਼ਿਆਦਾ ਇੱਥੇ ਜਿਹੜੇ, ਪਤਾ? ਨਹੀਂ ਜੀ, ਸਰਦਾਰ ਤੇ ਜਿਹੜੇ ਜਿੰਨੇ ਵੀ ਨੇ ਇਰਫਾਨ ਡੋਗਰ ਕੇ ਹੋ ਗਏ, ਹੋਰ ਵੀ ਗਏ ਨੇ, ਉਹਦੇ ਆਏ ਨਾ, ਸਾਨੂੰ ਪਤਾ ਪਟਿਆਲਿਓਂ। ਹੋਰਾਂ ਦਾ ਨਹੀਂ ਪਤਾ ਕਿੱਥੋਂ ਆਏ ਨੇ। ਨਹੀਂ, ਹੋਰ ਕੋਈ ਕਿਲੋ ਦਾ ਕੋਈ ਕਿਲੋ। ਤੂੰ ਸਾਡੇ ਕੋਲ ਜਾਣ ਬਾਬਾ ਚੜਾਣ ਲਿਆ ਕਿਰੋ ਕਿਰੋ ਕਹਿ ਕੇ ਪੂਰਾ। ਨਹੀਂ, ਉਹਦੇ ਮਤਲਬ ਮੱਥੇ ਲਾਓ। ਅੰਮ੍ਰਿਤਸਰ ਚੋਂ, ਗੁਰਦਾਸਪੁਰ ਚੋਂ ਜਾਂ ਜਲੰਧਰ ਚੋਂ ਆ ਕੇ। ਹਾਂ ਅੰਬਰ ਸਾਰੇ ਚ ਆਏ ਨੇ। ਆ ਇੱਥੇ ਮਾਲਕ ਨੇ 5 7 10 ਘਰ ਉਹ ਇੱਕ ਥਾਂ ਆਏ ਨੇ। ਅੱਛਾ ਅੱਛਾ ਅੱਛਾ। ਬਾਬਾ ਖੂਹੀਆਂ ਕਿਤੇ ਕਿਤੇ ਵੇਖੀਆਂ ਤੁਸੀਂ ਚੱਲਦੀਆਂ? ਬੁਲਾ ਚੱਲਦੀ ਇੱਕ ਆ ਤੇਰੇ ਕੋਲ, ਅੱਛਾ। ਇੱਕ ਉਹ ਉੱਥੇ ਸੀ ਹਾਂ ਹਾਂ। ਬਾਬੇ ਮਾਣਾ ਸਿੰਘ ਨੇ। ਅੱਛਾ ਇੱਕ ਬਾਦ ਉਹ ਮਸਜਿਦ ਚ ਨਾਂਦੀ ਚ ਜੇ ਵੀ ਖੜਿਆ ਹੈ ਕਿ ਇੱਕ ਮਸਜਿਦ ਵਿੱਚ ਕਬਰਾਂ ਨੇ, ਉਹ ਕਿੰਨੀਆਂ ਨੇ? ਉਹ
ਤੁਹਾਡੀਆਂ ਨੇ, ਉਹ ਸਿੱਖਾਂ ਦੀਆਂ ਨੇ। ਕਈ ਜਗ੍ਹਾ ਦੇ ਬਾਬਾ ਭਾਈ ਰੱਖ ਦਿੰਦੇ ਉਹ ਜੀ ਸਿੱਖਾਂ ਦੀਆਂ ਨੇ, ਉਹਨਾਂ ਦੀ ਨਹੀਂ, ਉਹ ਜਗ੍ਹਾ ਆਂਦੇ ਮੁਸਲਮਾਨ ਹੋ ਗਏ ਸਨ ਨਾ ਦੋਵੇਂ ਜੀ। ਹਾਂ ਸਿੱਖੀ ਨੇ। ਐਨ ਤੂੰ ਮੈਂ ਬਣਾ ਲਿਆ ਹੈ, ਉਹ ਮੰਨਣ ਵਾਲਾ ਐਸਾ ਨਾ ਮੀਏ ਫਾਜਰ ਖੁਸਰੋ ਕੇ ਹਨ। ਅੱਛਾ ਅੱਛਾ ਆ ਉਹਨਾਂ ਦੀ ਰੋਟੀ ਟੁੱਕਰ ਦਿੰਦੇ ਸਨ। ਅੱਛਾ ਅੱਛਾ ਆਹ, ਸਹੀ। ਤੇ ਬਾਬਾ ਛੱਪੜ ਜਿਹੜਾ ਹਰ ਪਿੰਡ 'ਚ ਛੱਪੜ ਹੁੰਦਾ, ਇੱਥੇ ਛੱਪੜ ਕਿਹੜਾ ਸੀ? ਇਹ ਇੱਕ ਤੇਰੀ ਕੰਡ ਮਗਰ ਸੀ ਛੱਪੜ, ਅੱਛਾ ਇੱਕ ਉਸ ਪਾਸੇ ਵੀ ਬਾਬਾ ਇਹ ਛੱਪੜ, ਸਾਫ਼ ਪਾਣੀ ਦੇ ਛੱਪੜ ਹੁੰਦਾ ਕਿ ਵਾਣੀਆਂ ਦਾ ਪਾਣੀ ਹੁੰਦਾ? ਬਾਣੀ ਦੇ ਸਾਫ ਨਹੀਂ ਸੀ ਪਾਣੀ। ਅੱਛਾ ਹਾਂ, ਤੇ 4 ਛੱਪੜ ਸਨ। ਅੱਛਾ ਹਾਂ, ਤੇ ਦਰਬਾਰ ਜਿਹੜਾ ਉਹ ਸਾਹਮਣੇ ਉਹ ਬਾਬੇ ਸ਼ਾਹ ਜਵਲੇ ਦਾ, ਕਿਦੋਂ ਕਦਾ ਉਹ ਦਰਬਾਰ? ਉਹ ਸਾਡੀ ਸਦੀਆਂ ਤੋਂ ਪਤਾ ਨਹੀਂ ਕਿਹੜੀ। ਅੱਛਾ ਅੱਛਾ, ਯਾਨੀ ਜਦੋਂ ਸਾਰੇ ਵਸਦੇ ਹਨ ਉਦੋਂ ਤੋਂ ਪਹਿਲਾਂ ਦਾ ਸੰਤਾਲੀ। ਆਹ, ਤੇ ਬਾਬਾ ਉੱਥੇ ਮੇਲਾ ਲੱਗਦਾ ਹੁੰਦਾ ਸੀ ਉਦੋਂ? ਉਦੋਂ ਵੀ ਲੱਗਦਾ ਸੀ। ਅੱਛਾ ਅੱਛਾ, ਹੁਣ ਵੀ ਲੱਗਦਾ? ਅੱਜ ਹੁਣ ਵੀ ਲੱਗਦਾ, ਪਹਿਲੀ ਵਿਸਾਖ ਦੇ। ਅੱਛਾ, ਤੇ ਜਿਹੜੇ ਉਹਦੇ ਵਿੱਚ ਬੂਟਾ ਹੈ ਉਹਦਾ ਬੜਾ ਵੱਡਾ ਇੱਕ ਤਗੜਾ ਬੋਰਡ ਦਾ ਉਹ ਖੁਰ ਕਿਹੜੇ ਚਗੱਤਿਆਂ ਦੇ ਬਕਤ ਦਾ, ਇਹ ਉਹਦੀ ਪੁਰਾਣਾ ਹੈ। ਢੇਰੀ ਤੋਂ ਵੀ ਅਗਦੀ ਦਾ। ਹੂੰ ਅੱਗੋਂ ਫਿਰ ਜਿਹੜਾ ਲਾ ਕੇ ਤੇ 3-4 ਹੋਏ। ਅੱਛਾ ਅੱਛਾ, ਤੇ ਉਹ ਪਿੰਡ ਵਿੱਚ ਕੋਈ ਤਕੀਆ ਹੈ ਸੀ ਬਹਿ ਕੇ, ਜਿਵੇਂ ਹੁਣ ਆਹ ਡੇਰਾ ਇੱਥੇ ਬਹਿੰਦੇ ਨੇ ਆਣ ਕੇ ਭਾਈ? ਤੇ ਆਪੋ ਆਪਣੇ ਡੇਰੇ ਸਨ। ਨਹੀਂ, ਉਦੋਂ ਬਹੁਤੇ ਨਾ ਤਕੀਏ ਜਿਹੇ ਬਣਾਉਂਦੇ ਇੱਕ ਜਗ੍ਹਾ ਹੁੰਦੀ ਸੀ ਤੇ ਨੰਬਰਦਾਰ ਉਹ ਫੈਸਲੇ ਕਰਦਾ ਸੀ। ਉਹ ਹੀ ਕਰਦਾ ਸੀ ਉੱਥੇ। ਕਿੱਥੇ ਬਹਿੰਦੇ ਹਮੇ ਹੋਰ ਪਿਛਣ? ਨਾਰਾ ਲੈ ਉੱਥੋਂ ਨਾਰ ਲੰਘ ਗਈ ਹੈ ਬਾਦਸ਼ਾਹ। ਉੱਥੇ ਹੀ ਫੈਸਲਾ, ਉੱਥੇ ਹੀ ਬਹਿਣ ਵਾਲਾ ਸੀ। ਆਹ, ਬਾਬਾ ਜੀ ਤੁਹਾਡੇ ਉਧਰੋਂ ਜਿਹੜੇ ਨੇ ਚੜ੍ਹਦੇ ਪੰਜਾਬੋਂ ਸਰਦਾਰ ਨੇ ਇਰਫਾਨ ਡੋਗਰ ਕੇ, ਉਹਨਾਂ ਦੇ ਵੱਡੇ ਆਏ ਸੀ ਜਿਹੜੇ ਇੱਥੇ ਆਣ ਕੇ ਬੈਠੇ ਨੇ, ਐਮਪੀਏ ਨੇ, ਐਮਐਨਏ ਨੇ ਸਾਡੇ ਇਸ ਇਲਾਕੇ ਦੇ। ਸਾਡੇ ਜੋ ਹੈ ਗੱਲ ਸੁਣੋ ਨਾ, ਉਹਨਾਂ ਦਾ ਹੁਣ ਪਿੰਡ ਵਾਲਿਆਂ ਦਾ ਕਿਵੇਂ ਦਾ ਵਸੇਬ ਹੈ ਤੁਹਾਡੇ ਪਿੰਡ ਵਾਲਿਆਂ ਦਾ ਕਿਵੇਂ ਦਾ? ਆਗੇ ਤੇ ਜੀ ਨਾ ਝੂਠ ਮਾਰ ਲਿਆ ਤੇ ਨਾ ਕੋਈ ਸਾਨੂੰ ਲੋੜ ਹੈ। ਹੂੰ ਇਹਨਾਂ ਦਾ ਇੱਕ ਨਾਈ ਹੈ, ਹੂੰ ਅਸੀਂ ਮੈਂ ਤਰੋ ਕਰਾਂ ਦਾ ਨਾਈ, ਜੇ ਉਹ ਹੋਸ਼ ਸੰਭਾਲੀ ਹੈ ਐਡਾ ਕੁਛ ਜਦੋਂ ਦੇ ਉਹਨਾਂ ਦੇ ਬਾਲ ਬਣਾਨਾ। ਹੂੰ ਤੇ ਮੇਰੇ ਨਾਲ ਤੇ ਇੰਜ ਨੇ ਜਿਵੇਂ ਸਕੇ ਭਾਈ ਵੀ ਨੇ, ਅੱਗੋਂ ਉਹਨਾਂ ਦੇ ਪੋਤਰੇ ਪੜੋਤਰੇ ਵੀ। ਅੱਛਾ ਅੱਛਾ, ਹਯਾ ਕਰ ਹੂੰ ਗੱਲ ਤੇ ਆ। ਹਾਂਜੀ ਨਾਜ਼ਰੀਨ, ਅਸੀਂ ਪਹੁੰਚ ਗਏ ਇਸ ਟਾਈਮ ਊਧਮ ਸਿੰਘ ਦੇ ਡੇਰੇ ਤੇ। ਇਹ ਜਿਹੜਾ ਊਧਮ ਸਿੰਘ ਕੱਕੜ ਦਾ ਡੇਰਾ ਸੀ 47 ਤੋਂ ਪਹਿਲਾਂ। ਇਹ ਪਿੱਪਲ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਬੋਰਡ, ਇਹ ਵੀ 47 ਤੋਂ ਪਹਿਲਾਂ ਦਾ। ਆ ਜਾ ਇਹ ਬੋਰਡ 47 ਤੋਂ ਪਹਿਲਾਂ ਦਾ। ਇੱਥੇ ਉਹਨੇ ਦੱਸਦੇ 250-300 ਮੱਝ ਰੱਖੀ ਹੁੰਦੀ ਸੀ ਬਾਬਾ ਊਧਮ ਸਿੰਘ ਨੇ, ਤੇ ਇਹ ਉਹਦਾ ਡੇਰਾ ਜੀ ਸਾਰਾ। ਵਾਹ ਇਹ ਸਾਰਾ ਡੇਰਾ ਬਾਬਾ ਊਧਮ ਸਿੰਘ ਦਾ, ਜਿੱਥੇ ਉਹਨੇ 250-300 ਦਾ ਤੇ ਮੱਝ ਰੱਖੀ ਹੁੰਦੀ ਸੀ। ਬਾਕੀ ਸਬੀਲ ਤੇ ਉਹ ਜਿਹੜੀ ਨਹਿਰਾਂ ਤੇ ਜਿਵੇਂ ਅੱਗੇ ਹੀ ਤੁਹਾਨੂੰ ਆਇਆ 250-300 ਜਿਹੜੀ ਗਾਂ ਉੱਥੇ ਸੀ। ਇਹ ਉਹਦਾ ਡੇਰਾ ਪਿੰਡ ਦੇ ਨਾਲ ਹੀ। ਇਹ ਬੋਰਡ ਹੋਈ ਪੁਰਾਣਾ 47 ਵਾਲਾ, 47 ਤੋਂ ਪਹਿਲਾਂ ਦਾ। ਹੋਰ ਬਾਬਾ ਜੀ ਸੁਣਾਓ, ਠੀਕ ਜੇ? ਤੇ ਬਸ ਠੀਕ ਹੈ। ਹਾਂਜੀ ਦੋਸਤੋ, ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ? ਤੁਹਾਨੂੰ ਇੱਕ ਚੀਜ਼ ਅਸੀਂ ਜਿਹੜੀ ਕਵਰ ਕੀਤੀ, ਤੁਹਾਨੂੰ ਸਾਰਾ ਕੁਝ ਵਿਖਾਤਾ। ਉਮੀਦ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ। ਅਸੀਂ ਫਿਰ ਉੱਥੇ ਹੀ ਆ ਗਏ ਜਿੱਥੇ ਸਬੀਲ ਸੀ, ਨਹਿਰਾਂ ਦੇ ਉੱਤੇ, ਨਹਿਰ ਦੇ। ਤੇ ਇੱਥੇ ਸਬੀਲ ਹੁੰਦੀ, ਸਬੀਲ ਵਾਲੀ ਥਾਂ ਫਿਰ ਆ ਗਏ। ਤੇ ਮੈਂ ਸ਼ੁਕਰਗੁਜ਼ਾਰ ਹਾਂ ਜੀ ਜਿਹੜੇ ਭਾਈ ਯੂਸਫ ਸਾਹਿਬ ਰਾਜਪੂਤ, ਇਹਨਾਂ ਸਾਨੂੰ ਸਾਡਾ ਵਿਜ਼ਿਟ ਕਰਾਇਆ, ਇਹਨਾਂ ਦਾ ਮੈਂ ਮਸ਼ਕੂਰ ਹਾਂ। ਤੇ ਤੁਹਾਡਾ ਪਿੰਡ ਕਿਹੜਾ ਸੀ, ਜ਼ਿਲ੍ਹਾ ਕਿਹੜਾ ਸੀ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸੋ ਅਗਰ ਤੁਸੀਂ ਵੇਖਣਾ ਚਾਹੁੰਦੇ ਜੀ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ।